ਲੋ ਜੀ ਇਸ ਘਰ ਦੇ ਵਿੱਚ ਅਸੀਂ ਆ ਗਏ ਅੱਗੇ ਚੱਲ ਜਾਂਦਾ। ਇਹ ਘਰ ਜਿਹੜੇ ਅਸੀਂ ਆਏ ਆ ਤੇ ਤੁਸੀਂ ਥੋੜਾ ਦੱਸੋ ਕਿ ਇਹ ਜਦੋਂ ਵੰਡ ਹੋਈ ਹੈ ਤੇ ਬਣਿਆ ਹੀ ਸੀ ਹਲੇ? ਤਿਆਰ ਬਿਲਕੁਲ ਤਿਆਰ ਹੋਇਆ ਹੀ ਸੀ। ਅੱਛਾ ਹਾਂਜੀ ਰਾਇਸ਼ ਨਹੀਂ ਹਲੇ ਤਕਰੀਬਨ ਹਲੇ ਆਉਣ ਹੀ ਡਿਆ ਰਾਇਸ਼ ਮੁਕੰਮਲ ਨਹੀਂ ਹੋਈ ਇਹਦੇ ਵਿੱਚ ਤੇ ਵੰਡ ਹੋ ਗਈ। ਵੰਡ ਹੋ ਗਈ। ਇਹਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਬੜੀ ਮਿਹਨਤ ਨਾਲ ਬਣਾਇਆ ਲੇਕਿਨ ਰਹਿਣਾ ਨਸੀਬ ਨਹੀਂ ਹੋਇਆ। ਰਹਿਣਾ ਨਸੀਬ ਨਹੀਂ ਹੋਇਆ ਤੇ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਸਾਂਭਣਾ ਨਸੀਬ ਨਹੀਂ ਉਹਨਾਂ ਨੂੰ ਹੋਇਆ। ਅੱਛਾ ਅੱਛਾ ਓਏ ਹੋਏ ਵੇਖੋ ਜਨਾਬ ਇਹ ਘਰ ਇੱਕ ਤੁਸੀਂ ਅੰਦਰ ਆ ਕੇ ਕਦੀ ਵੇਖੋ 1947 ਦਾ ਬਣਿਆ ਤੇ ਦੱਸ ਰਹੇ ਨੇ ਭਾਈ ਕਹਿੰਦੇ ਨੇ ਕਿ ਇਹ ਵੇਖੋ ਇਹ ਦਰਵਾਜ਼ਾ ਨੂੰ ਹਾਂਜੀ ਇਹ ਦੋ ਸਾਈਡਾਂ ਤੇ ਖਿੜਕੀਆਂ ਨੇ। ਗਰਮੀ ਜਿੰਨੀ ਮਰਜ਼ੀ ਕਦੀ ਇੱਥੇ ਗਰਮੀ ਮਹਿਸੂਸ ਨਹੀਂ ਹੋਈ। ਅੱਛਾ ਹਾਂਜੀ ਉਹ ਬੜੀ ਹਿਸਟਰੀ ਤਬਾਹ ਕਰਦਾ ਨੇ ਗਰੀਬਾਂ ਨੇ। ਇਹ ਸਾਰੇ ਦਰਵਾਜ਼ੇ ਜੀ ਬਣੇ ਆ ਤੋਂ ਅੰਦਰ। ਇਹ ਵੇਖੋ ਜੀ ਮਕਾਨ ਐਡਾ ਕੋ ਬਿਹਤਰੀਨ ਹੈ। ਇਹ ਥੱਲੇ ਕੀ ਪਿਆ ਹੁਣ? ਇਹ ਲਿੱਦ ਤੇ ਖੋਤੇ ਆ ਜੀ। ਕੋਤੇ ਦੇ ਇਹ ਹੁਣ ਜਿਹੜਾ ਮਰਜ਼ੀ ਛੱਡੇ ਕੋਈ ਜੋ ਮਰਜ਼ੀ ਇੱਥੇ ਕਰੇ ਜੀ। ਵਾਹ ਇਹ ਦੂਜਾ ਕਮਰਾ ਜੀ। ਹਾਂਜੀ ਇਹ ਜਨਾਬ ਇੱਕ ਹੋਰ ਕਮਰਾ ਹੈ। ਇਹ ਇਹਦੀਆਂ ਅਲਮਾਰੀਆਂ। ਅੱਛਾ ਇਹ ਕਮਰੇ ਦੋਸਤੋ ਜਿਹੜਾ ਘਰ ਹੈ ਨਾ ਇਹ ਬਗੈਰ ਹੰਡਾਇਆ ਹੀ ਜਿਹੜਾ ਨਾ ਇਹ ਉਜੜ ਗਿਆ। ਦੇਖੋ ਉਹਦੀ ਵਜ੍ਹਾ ਹੈ ਕਿ ਜਿਸ ਤਰ੍ਹਾਂ ਭਾਈ ਦੱਸ ਰਹੇ ਨੇ ਕਹਿੰਦੇ ਨੇ ਕਿ ਜਦੋਂ ਬਣਿਆ ਸੀ ਨਾ ਜਿਹੜਾ ਮਾਲਕ ਹੈ ਨਾ ਹੁਣ ਹਾਂਜੀ। ਉਹਦੀ ਰਿਹਾਇਸ਼ ਸਰਗੋਦੇ ਵੇ ਹਾਂ ਤੇ ਜ਼ਮੀਨਦਾਰ ਇਹ ਤਕਰੀਬਨ 100 ਕਿਲੇ ਤੋਂ ਇਹ ਜ਼ਮੀਨ ਇਹਦੀ ਜ਼ਿਆਦਾ ਜ਼ਮੀਨ ਜੀ। ਠੀਕ ਹੈ ਇਹ ਦੂਜਾ ਮਕਾਨ ਲੱਗੇ। ਲੋ ਜੀ ਇਹ ਕੋਈ ਕਾਹਦਾ ਲੱਗਿਆ ਕੋਈ ਬਾਤ ਲੱਗ ਨਹੀਂ ਕੋਦੀ ਖੁਦ ਕਿਸੇ ਦੀ ਇਹਦੇ ਕੀ ਹੈ ਮੇਰੀ ਇਹ ਵੈਸੇ ਛੱਤ ਨੂੰ ਕੁੰਡੇ ਬੰਨੇ ਹੁੰਦੇ ਹਨ ਉਦੋਂ ਪਤਾ ਕੀ ਹੁੰਦਾ ਸੀ ਇਹ ਦੋ ਕੁੰਡੇ ਨੇ ਉਹਨਾਂ ਦੇ ਰੱਸੀਆਂ ਬੰਨ ਕੇ ਨਾ ਤੇ ਪੱਖੇ ਇਸ ਦੇ ਨਾਲ ਪੱਖਾ ਹਾਂਜੀ ਉਹ ਛੱਤ ਨਾਲ ਪੱਕਾ ਤੇ ਰੱਸੀ ਨੇ ਖਿੱਚਣਾ ਐਸਾ ਖਿੱਚਣਾ। ਅੱਛਾ ਤੇ ਉਹ ਫਿਰ ਹਵਾ ਹੁੰਦੀ ਸੀ। ਤੇ ਇਹ ਤੁਸੀਂ ਵੇਖਿਆ ਤਾਂ ਆਪਣੀ ਸਹੀ ਹਾਲਤ ਚ ਬਿਲਕੁਲ ਇਹ ਤਾਂ ਤਕਰੀਬਨ ਕੋਈ 8-10 ਸਾਲ ਹੋਏ ਬਰਬਾਦ ਹੋਏ ਨੇ ਬਿਹਤਰੀਨ ਸੀ। ਬਿਹਤਰੀਨ ਹੈ ਹਾਂਜੀ ਹਾਂ ਇਹ ਮਰਜਨ ਹੁੰਦੀ ਇੱਥੇ ਬਣਾਈ ਸ਼ਾਹ ਨੇ ਇੱਥੇ ਬੀਬੀ ਜਾਨਾ ਆ ਕੇ ਝਾੜੂ ਮਾਰਦੇ ਹੁੰਦੀ ਨੇ ਬੜਾ ਸੋਹਣਾ ਮਕਾਨ ਸੀ ਤੇ ਤਾਂ ਮਰ ਗਏ ਖਤਮ ਇਹਦੇ। ਉਹ ਅੱਛਾ ਅੱਛਾ ਤੇ ਇੱਥੇ ਕੋਈ ਸਕੂਲ ਵੀ ਰਿਹਾ ਬਲੈਕ ਬੋਰਡ ਬਣੇ? ਸਕੂਲ ਵੀ ਚੱਲਿਆ ਇਹਨਾਂ ਜਗ੍ਹਾ। ਅੱਛਾ ਵਾਹ ਜੀ ਵਾਹ। ਇਹ ਜਨਾਬ ਦੋਸਤੋ ਇੱਕ ਉਹ ਘਰ ਹੈਗਾ ਕਿ ਜਿਹੜਾ ਦੱਸਿਆ ਗਿਆ ਕਿ ਇਹ ਸਿੱਖ ਸਰਦਾਰਾਂ ਨੇ ਬਣਾਇਆ ਔਰ ਰਹਿਣਾ ਨਸੀਬ ਨਹੀਂ ਹੋਇਆ ਕਿਉਂਕਿ ਜੂ ਹੀ ਇਹ ਮਕਾਨ ਕੰਪਲੀਟ ਹੋਇਆ ਹਲੇ ਸ਼ਿਫਟ ਹੋ ਰਹੇ ਸਨ ਤੇ ਵੰਡ ਹੋ ਗਈ ਉਹ ਛੱਡ ਕੇ ਚਲੇ ਗਏ। ਤੇ ਇਸੇ ਘਰ ਦਾ ਇੱਕ ਜਵਾਈ ਸੀ ਜਿਹੜਾ ਆਰਮੀ ਜਦੋਂ ਅਫਸਰ ਸੀ ਬੜਾ ਵੱਡਾ ਲੇਕਿਨ ਉਹ ਫਿਰ ਜਨਰਲ ਮੋਹਨ ਸਿੰਘ ਤੇ ਉਹ ਫਿਰ ਜਿਹੜਾ ਨਾ ਜਦੋਂ ਹੋਏ ਨੇ ਪਾਰਟੀਸ਼ਨ ਹੋਈ ਹੈ ਤੇ ਫਿਰ ਰਾਈਟਸ ਬਣੇ ਨੇ ਯਾਨੀ ਕਿ ਉਹ ਝਗੜੇ ਲੜਾਈਆਂ ਜੱਥੇ ਆਏ ਤੇ ਫਿਰ ਉਹਨਾਂ ਵਿੱਚੋਂ ਮਾਰਿਆ ਵੀ ਗਿਆ ਸੀ। ਸਾਡੇ ਪਿੰਡ ਹੀ ਮਾਰਿਆ ਵੀ ਇਸੇ ਪਿੰਡ ਹੀ ਜਿਹੜਾ ਨਾ ਉਹਦਾ ਕਤਲ ਹੋ ਗਿਆ ਸੀ। ਇਹ ਜਿਹੜਾ ਮਕਾਨ ਹੈ ਨਾ ਇਹ ਇੰਦਰ ਸਿੰਘ ਦਾ ਮਕਾਨ ਹੈ। ਇਹਦੇ ਉੱਤੇ ਤਖਤੀ ਲਿਖੀ ਹਲੇ ਵੀ ਲੱਗੀ ਤਮੀਰ ਕੀਤਾ ਨਾ ਉਹਦੇ ਤਖਤੀ ਲੱਗੀ ਸੀ ਇਹਦੇ ਵਿੱਚ ਇੰਦਰ ਸਿੰਘ ਦੀ। ਇਹਦੇ ਨਾਲ ਇੰਦਰ ਸਿੰਘ ਦਾ ਮਕਾਨ ਸੀ। ਲੋ ਜੀ ਇਹ ਜਿਹੜੀ ਬਿਲਡਿੰਗ ਹੈ ਨਾ ਇਹਦੇ ਨਾਲ ਇੰਦਰ ਸਿੰਘ ਦਾ ਮਕਾਨ ਸੀ। ਅਗਰ ਕੋਈ ਉਥੋਂ ਚੜ੍ਹਦੇ ਪੰਜਾਬ ਚੋਂ ਦੇਖ ਰਹੇ ਦੋਸਤ ਹੈ ਉਹ ਜ਼ੈਲਦਾਰਾਂ ਦੀ ਪੱਟੀ ਹੈਗੀ ਹੈ ਮਕਾਨਾਂ ਦੀ ਤੇ ਇਹ ਸਾਰਾ ਜਿਹੜਾ ਨਾ ਉਹ ਤੁਹਾਨੂੰ ਨਕਸ਼ਾ ਇਹਦਾ ਦੱਸ ਰਿਹਾ ਬਜ਼ੁਰਗ ਦੱਸਦੇ ਨੇ ਭਾਈ ਦੱਸ ਰਹੇ ਨੇ ਕਿ ਇੱਥੇ ਇੰਦਰ ਸਿੰਘ ਦਾ ਮਕਾਨ ਨਾਲ ਹੁੰਦਾ ਸੀ ਪਰ ਉਹ ਢੱਠ ਗਿਆ। ਇਹ ਪਹਿਲੀ ਪੁਰਾਣੀ ਚੀਜ਼ ਹੈ ਵਿਖਾ ਉਹਨਾਂ ਨੂੰ। ਇਹ ਗੁਜ਼ਰਖਾਨਾ ਇਹ ਨਲਕਾ ਵੀ ਉਹੀ ਆ। ਇਹ ਨਲਕਾ ਵੀ ਉਦੋਂ ਦਾ ਹੀ ਲੱਗਾ। ਲੋ ਜੀ ਇਹ ਵੇਖੋ ਪੁਰਾਣਾ ਨਲਕਾ ਹੈ ਇਹ ਸੀੜੀਆਂ ਦੱਸਦੇ ਤੇ ਇਹ ਦੱਸਦੇ ਨੇ ਬਜ਼ੁਰਗ ਇਹ ਜਿਹੜਾ ਨਾ ਇਹ ਪਤਾ ਨਹੀਂ ਕੀ ਕਿਸ ਮਕਸਦ ਲਈ ਛੋਟਾ ਜਿਹਾ ਕਮਰਾ ਬਣਿਆ। ਨਹਾਉਣ ਵਾਲਾ ਅੱਛਾ ਉਦੋਂ ਵੇਖੋ ਤੇ ਹਾਲਾਂਕਿ ਵਾਸ਼ਰੂਮ ਦਾ ਰਿਵਾਜ ਨਹੀਂ ਹੁੰਦਾ ਲੇਕਿਨ ਉਹਨਾਂ ਸਰਦਾਰ ਨੇ ਬਣਾਇਆ। ਇਹ ਨਲਕੇ ਦਾ ਪੈਪ ਕੱਢ ਕੇ ਉਹਦੇ ਨਹਾਉਂਦੇ ਹੁੰਦੇ ਆ ਇਹ ਨਲਕਾ ਗੇੜ ਕੇ। ਇਹ ਸੀੜੀਆਂ ਦੀਆਂ ਲੱਤਾਂ ਇਹ ਨਲਕੇ ਨੂੰ ਪਾਈਪ ਲਾ ਕੇ ਅੱਜ ਵੀ ਵੇਖੋ ਜਨਾਬ ਇਹ ਨਲਕੇ ਨੂੰ ਪਾਈਪ ਲਾ ਕੇ ਤੇ ਪਾਣੀ ਅੰਦਰ ਖੜ ਕੇ ਨਹਾਣਾ ਪਿੱਛੋਂ ਇੱਕ ਨੇ ਘੇੜਨਾ ਇੱਕ ਨੇ ਨਹਾਣਾ ਥੱਲੇ ਜਾ ਕੇ ਉੱਥੇ। ਵਾਹ ਜੀ ਵਾਹ ਵੇਖੋ ਜੀ ਕੀ ਬਾਤ ਇਹ ਨਲਕਾ ਜੀ ਹੋਣ ਇਹ ਕਸਮਾਂ ਇਹਦੇ ਵਿੱਚ ਲੱਗਦਾ ਹੁੰਦਾ ਹਾਂ। ਦੋਸਤੋ ਵੇਖੋ ਜਵਾਨੀ 'ਚ ਸਦਾ ਨਹੀਂ ਰਹਿੰਦੀ ਤੇ ਜਿਹੜੀਆਂ ਚੀਜ਼ਾਂ ਨੇ ਇਹ ਵੀ ਜਿਹੜੀਆਂ ਨੇ ਇਹ ਵੀ ਫਾਨੀ ਨੇ। ਇਹ ਪਤਾ ਨਹੀਂ ਇੱਥੇ ਹੈਗਾ ਜੀ ਕੋਈ ਛੱਤਾਂ ਜਿਹਾ ਇਹ ਜਨਾਬ ਇਹ ਉਦੋਂ ਹੁੰਦਾ ਸੀ ਵੀ ਰੋਟੀ ਵਾਸਤੇ ਸਮਾਨ ਰੱਖਦੇ ਹੁੰਦੇ ਹਨ। ਥੱਲੇ ਚੁੱਲ੍ਹਾ ਹੁੰਦਾ ਸੀ। ਇਹ ਜਨਾਬ ਉਹੀ ਅਸਲ ਹਾਲਤ ਦੀਆਂ ਪੌੜੀਆਂ ਵੇਖੋ ਜਨਾਬ ਕੀ ਬਾਤ ਹੈ। ਪੂਰਾ ਬਿਹਤਰੀਨ ਇੱਕ ਕੋਠੀ ਨੁਮਾ ਮਕਾਨ ਜਿਹੜਾ ਮੈਂ ਲੈ ਆਇਆ ਉਹਦੇ ਤੈਨੂੰ ਕਾਲ ਕੀਤੀ ਉਹਨਾਂ ਮੈਂ ਇਸ ਵੇਲੇ ਤੁਸੀਂ ਦੇਖ ਰਹੇ ਹੋ। ਠੀਕ ਹੋ ਠੀਕ ਹੋ। ਤੇ ਇਹ ਜਨਾਬ ਹੁਣ ਸੌਂਚਾ ਲੁਗੀ ਵਿੱਚ ਬੇਸ਼ੁਮਾਰ ਠੀਕ ਹੈ ਨਾ। ਓਏ ਇਹ ਦੇਖੋ ਇੱਕ ਆਇਆ ਸੀ ਕੋਈ ਵੇਖੋ ਜਨਾਬ ਕੋਈ ਵੀ ਕਮਰਾ ਉਤੇ
ਇਹ ਮਕਾਨ ਜੀ। ਅੱਛਾ, ਇਹ ਜਿਹੜਾ ਮਕਾਨ ਹੈ ਇਹਨੂੰ ਕਿੰਨੇ ਕੁ ਮਕਾਨਾਂ 'ਚ ਰਾਹ ਲੱਗਦੇ ਸਨ? ਇਹਨੂੰ ਤਕਰੀਬਨ 7-8 ਮਕਾਨਾਂ ਨੂੰ ਰਾਹ ਲੱਗਦਾ ਸੀ। ਅੱਛਾ। ਇੱਕ ਸਾਈਡ ਤੋਂ ਵੜਨਾ ਤੇ 7-8 ਮਕਾਨ ਗੁਜ਼ਰ ਕੇ ਨਾ ਰਾਸ਼ਾਂ ਵੀ ਵਿੱਚੋਂ ਦੀ ਤੇ ਅਗਲੀ ਸਾਈਡ ਤੇ ਨਿਕਲ। ਇਹ ਸਾਰੇ ਰਿਸ਼ਤੇਦਾਰ ਹੁੰਦੇ ਨਾ ਭਰਾ? ਜ਼ੈਲਦਾਰ ਸਨ ਨਾ, ਤੇ ਉਹਨਾਂ ਦੇ ਫਿਰ ਇਹ ਤੇ ਤਗੜਾ ਸੀ ਨਾ, ਆਹੋ। ਤੇ ਉਹ ਜ਼ਰਾ ਮਾੜੇ ਸਨ ਵਿੱਚ। ਤੇ ਇਹ ਜਿਹੜੀ ਇੱਥੇ ਅੱਗੇ ਇਹ ਜਿਹੜਾ ਬੂਹਾ ਲੱਗਾ ਹੈ, ਹਾਂਜੀ। ਇੱਥੋਂ ਪਰਾਂ ਕਿਤੇ ਗਲੀ ਜਾਂਦੀ ਹੈ? ਹਾਂਜੀ, ਇਹ ਗਲੀ ਜਾ ਕੇ ਉਹ ਮਕਾਨ ਨੂੰ ਜਾਂਦੀ ਹੈ ਨਾ, ਉਹ ਸਾਹਮਣੇ ਉਹ ਜਿਹੜਾ ਉਸ ਤੋਂ- ਨੀਲਾ ਜਿਹਾ। ਹਾਂਜੀ, ਉਸ ਤੋਂ ਫਿਰ ਦਰਵਾਜ਼ਾ ਪਰਾਂ ਨੂੰ ਹੁੰਦਾ ਸੀ ਇੱਕ। ਤੇ ਉੱਪਰ ਨੂੰ ਨਿਕਲ ਜਾਂਦਾ ਜਿਮ ਮਕਾਨ। ਹਾਂਜੀ, ਉਹ ਵੱਡਾ ਮਕਾਨ ਜਿਹੜਾ ਵੇਖ ਕੇ ਉਧਰ ਨਿਕਲ ਜਾਂਦਾ। ਵਾਹ ਜੀ ਵਾਹ, ਕੀ ਬਾਤ ਹੈ। ਲਓ ਜੀ, ਜਾ ਜਰਾ ਕੋਈ 1 ਮਿੰਟ ਉਹ ਖਾਲੀ ਕਰਵਾ, ਇੱਕ ਝਲਕ ਲਹਾਣੀ ਹੈ ਤੇ ਜੀ ਜੀ ਬਿਲਕੁਲ। ਫਿਰ ਚੱਲ ਜਾਈ। ਚਲੋ ਜੀ, ਦੋ ਭਾਈ ਜਾ ਕੇ ਘਰ ਕੋ ਬੈਠਾ ਨਾ ਹੋਵੇ ਯਾਰ। ਮੈਂ ਜਰਨਲ ਮੋਹਨ ਸਿੰਘ ਇਹਨਾਂ ਦਾ ਜਵਾਈ ਸੀ। ਇਹ ਜਿਹੜਾ ਘਰ ਵਾਲੇ ਨੇ ਇਹਨਾਂ ਦਾ ਜਵਾਈ ਜਿਹੜਾ ਉਹ ਜਰਨਲ ਸੀ। ਹਾਂਜੀ, ਜਦੋਂ ਇਹ ਜੋ ਪਾਰਟੀਸ਼ਨ ਹੋਈ ਹੈ ਨਾ, ਇਹਨਾਂ ਜਾਣਾ ਸੀ ਇੰਡੀਆ 29 ਅਗਸਤ ਨੂੰ। ਇਹ ਫੈਮਿਲੀ ਨੇ? ਫੈਮਿਲੀ ਨੇ। ਇਹ ਟੁਰ ਗਈ 27 ਅਗਸਤ ਨੂੰ। ਠੀਕ ਹੈ। 27 ਅਗਸਤ ਨੂੰ ਜੋ ਗਏ ਨੇ, ਤੇ ਫਿਰ 29 ਅਗਸਤ ਨੂੰ ਫਿਰ ਉਹ ਆਇਆ ਜਰਨਲ ਆਪੇ ਗੱਡੀ ਗੱਡੀ ਲੈ ਕੇ ਕਿ ਇਹਨਾਂ ਨੂੰ ਮੈਂ ਹਿਫਾਜ਼ਤ ਨਾਲ ਲੈ ਜਾ। ਲੈ ਜਾ। ਉਹ ਇਹ ਫਿਰ ਚਲੇ ਗਏ ਹਨ। ਉਸ ਤੋਂ ਬਾਅਦ ਫਿਰ ਇਹ ਕੀ ਹੋਇਆ ਵੀ ਜਨਾਬ ਉਹ ਜਰਨਲ ਆਇਆ ਨਾ, ਉਹਨੇ ਫਿਰ ਅਸਲਾ ਹੀ ਉਹਦੇ ਕੋਲ, ਉਹਨੇ ਫਿਰ ਵਾਹਵਾ ਕੰਮ ਖਰਾਬ ਕੀਤਾ। ਫਿਰ ਸਾਡੇ ਪਿੰਡ ਦਾ ਇੱਕ ਬੰਦਾ ਸੀ ਆਰਮੀ ਚੋਂ ਨਾ, ਬੋਰਡ ਹੋ ਕੇ ਆਇਆ ਸੀ, ਉਹਨੇ ਫਿਰ ਸਾਡੇ ਪੂਰੇ ਇਲਾਕੇ 'ਚ ਪਹਿਲਾ ਝੰਡਾ ਪਾਕਿਸਤਾਨ ਦਾ ਉਸ ਬੰਦੇ ਦਾ ਆਇਆ। ਉਹ ਤੁਹਾਡਾ ਜਿਹੜਾ ਟਰੈਬ ਬੰਦਾ ਸੀ? ਹਾਂਜੀ, ਅਬਦਰ ਰਹਿਮਾਨ ਉਹਦਾ ਨਾਮ। ਅਬਦਰ ਰਹਿਮਾਨ ਸੀ। ਉਹ ਫਿਰ ਜਦੋਂ ਉਹ ਜਰਨਲ ਨਾ ਮੁੜਿਆ, ਉਹ ਫਿਰ ਆਰਮੀ ਦਾ ਸੀ। ਸਾਡੇ ਤੇ ਨਾ ਆਂਦੇ ਨੇ 2 ਸਿਪਾਹੀ ਮਿਲੇ ਸਨ ਹਿਫਾਜ਼ਤ ਵਾਸਤੇ, ਉਹ ਨਾਲ ਦੇ ਪਿੰਡ ਰਹਿੰਦੇ ਆ। ਉਹ ਫਿਰ ਉਹਨੇ ਕਿਹਾ ਫਿਰ ਉਸ ਬੰਦੇ ਨੇ ਸਿਪਾਹੀ ਨੂੰ ਵੀ ਮੈਨੂੰ ਨਾ ਗਨ ਦੇ ਜ਼ਰਾ, ਉਹ ਨਹੀਂ ਦਿੰਦਾ ਪਿਆ। ਚਲੋ ਬੰਦਿਆਂ ਕਿਹਾ, ਗਨ ਲਈ ਉਹਦੇ ਕੋਲ, ਪਹਿਲਾ ਫਾਇਰ ਮਾਰ ਰਿਹਾ ਜੀ, ਮੋਹਨ ਸਿੰਘ ਡਿੱਗ ਪਿਆ। ਅੱਛਾ, ਮਰ ਗਿਆ ਉਹ ਮੋਹਨ ਸਿੰਘ ਜਿਹੜਾ ਹੈਗਾ ਸੀ ਜਰਨਲ ਜਿਹੜਾ ਸੀ। ਫਿਰ ਲੋਕਾਂ ਮਾਰ ਛੜਿਆ। ਫਿਰ ਜਦੋਂ ਇੱਥੋਂ ਨਾ ਲੱਦ ਕੇ ਖੜਿਆ ਨਾ ਪਸਰੂਰ, ਤੇ ਫਿਰ ਲੋਕ ਆਖਣ ਲੱਗੇ ਤੁਹਾਂ ਤੇ ਜਰਨਲ ਮਾਰ ਛੜਿਆ। ਉਹਨਾਂ ਸਾਨੂੰ ਕੀ ਪਤਾ ਜਰਨਲ ਸੀ। ਇਸ ਘਰ ਦੀ ਹਿਸਟਰੀ ਹੈ ਜੀ, ਇਸ ਘਰ ਦੀ। ਇਹ ਘਰ ਜਿਹੜਾ ਨਜ਼ਰ ਆ ਰਿਹਾ, ਅੱਛਾ, ਇਹਨਾਂ ਦਾ ਜਵਾਈ ਜਰਨਲ ਸੀ? ਜਰਨਲ ਮੋਹਨ ਸਿੰਘ ਹਾਜ਼ਰ ਸਰਵਿਸ ਸੀ। ਹਾਜ਼ਰ ਸਰਵਿਸ। ਅੱਛਾ, ਤੇ ਇਹ ਜਿਹੜੇ ਸਰਦਾਰ ਹੀ ਸਨ? ਹਾਂਜੀ, ਸਰਦਾਰ ਸਨ ਦਿੰਦੇ ਆ ਸਾਰੇ ਸਰਦਾਰ। ਜ਼ੈਲਦਾਰ ਹੁੰਦਾ ਸਾਡਾ ਕੀ ਜ਼ੈਲਦਾਰ, ਬੜਾ ਅਮੀਰ ਪਿੰਡ। ਸਾਡਾ ਪਿੰਡ ਇਹ ਜਿਹੜਾ ਜ਼ੈਲਦਾਰ ਸੀ ਨਾ ਸਾਡੇ ਪਿੰਡ ਦਾ, ਇਹ 3 ਮਹੀਨੇ ਇਹ ਮੀਆਂ ਲਈ ਬੰਗਲੇ ਪੈਂਦਾ ਸੀ ਜਾ ਕੇ। ਇਹ ਤਕਰੀਬਨ 3-4 ਮਹੀਨੇ ਜਿਹੜੀ ਨਾ ਸਜ਼ਾ ਦੇ ਛੱਡਦਾ ਹੁੰਦਾ। ਉਹ ਮੀਆਂ ਵਾਲੀ ਬੰਗਲਾ ਜਿਹੜਾ ਬਣਿਆ ਹਾਂਜੀ, ਨਹਿਰ ਉੱਥੇ ਤੇ? ਜਾ ਕੇ ਪੈਂਦਾ ਹੁੰਦਾ। ਹਾਂਜੀ, ਕੀ ਨਾਂ ਸੀ ਤਾਂ ਕੋਈ ਪਤਾ ਚੇਤਾ ਨਹੀਂ, ਬਜ਼ੁਰਗ ਦਾ? ਨਹੀਂ ਉਹ ਤਾਂ ਬੰਦੇ ਦਾ ਨਾਮ ਖਜ਼ਾਨ ਸਿੰਘ। ਖਜ਼ਾਨ ਸਿੰਘ, ਠੀਕ ਹੈ ਠੀਕ ਹੈ। ਤੇ ਇਹਦਾ ਖਜ਼ਾਨ ਸਿੰਘ ਦਾ ਘਰ ਹੈ? ਨਹੀਂ, ਘਰ ਤੋਂ ਉਹਦਾ ਉਹ ਇਹ ਜਵਾਈ ਦਾ ਉਹ ਮੈਂ ਕਹਿੰਦਾ ਨਾ ਡੇਰੇ ਆਹੋ, ਜਿਹੜਾ ਵੱਡਾ ਉਹ ਸੀ। ਉਹ ਖਜ਼ਾਨ ਸਿੰਘ ਦਾ। ਤੇ ਇਹ ਕਿਹਦਾ ਸੀ? ਇਹ ਉਹਨਾਂ ਉਹਦੇ ਬੰਦੇ ਦਾ ਨਾਂ ਨਹੀਂ, ਇਹਦਾ ਤੇ ਇੰਦਰ ਸਿੰਘ ਸੀ, ਉਹ ਪਰਾਂ ਮਨਸ਼ੇ ਵਾਲੇ ਦਾ। ਤੇ ਸਾਰਾ ਇੱਕੋ ਹੀ ਬੰਦੇ ਦਾ ਸੀ। ਇਹ ਤੇ ਉਹਦਾ ਹੀ ਮੁਲਾਜ਼ਮਾਂ ਹੋਣਾ, ਵਾਸਤੇ ਬਣਾਏ ਸੀ। ਉਹਦਾ ਹੀ ਹੋਣਾ ਇੰਦਰ ਸਿੰਘ। ਇੰਦਰ ਸਿੰਘ। ਇਹ ਜਿਹੜਾ ਮਕਾਨ ਹੈ ਨਾ, ਜਦੋਂ ਅਸੀਂ ਆਏ ਆ ਨਾ ਨਵੇਂ ਇੱਥੇ, ਹਾਂਜੀ, ਉਦੋਂ ਇੱਥੇ ਇੱਕ ਬੰਦਾ ਸੀ ਜੋਗੀ ਅਲੀ ਮੁਹੰਮਦ ਦਾ ਨਾਮ ਸੀ। ਠੀਕ ਹੈ। ਉਹਨੇ ਆ ਮਕਾਨ ਅਲਾਟ ਕਰਾ ਤੇ ਬੜਾ A1 ਹਲੇ ਮਕਾਨ। ਤੇ ਸਾਰੇ ਦੇ ਵਿੱਚ ਰੋਹਨ ਨੂੰ ਹੁੰਦੇ ਉਹ ਨਾ ਦੱਸਣਾ ਨੇ ਜਿੱਦਾਂ ਨੇ ਕਿ ਗੋਸ਼ਤ ਦਾ ਪ੍ਰੋਗਰਾਮ ਹੋਣਾ, ਤੇ ਨਾਲ ਇੱਕ ਕੱਸੋ ਵਾਲਾ ਸੀ ਤੇ ਇੱਕ ਬੋਗਰੇ ਪਿੰਡ ਸੀ। ਇੱਥੇ ਗੋਸ਼ਤ ਹੁੰਦਾ ਕਿਹੜਾ ਵੱਡਾ ਗੋਸ਼ਤ? ਤੇ ਇਹ ਸਿੱਖ ਨਹੀਂ ਖਾਣ ਦਿੰਦੇ। ਫਿਰ ਇਹਨਾਂ ਪਤਾ ਕੀ ਕਰਨਾ ਇਹਨਾਂ ਪੱਠੇ ਲੈਣ ਜਾਣਾ ਨਾ, ਤੇ ਪੱਠਿਆਂ 'ਚ ਲੁਕਾ ਕੇ ਗੋਸ਼ਤ ਲਿਆਉਂਦੇ ਹੁੰਦੇ ਆ। ਅੱਛਾ, ਡਰਦੇ ਤੇ ਫਿਰ ਲਿਆ ਕੇ ਖਾਂਦੇ ਹੁੰਦੇ ਆ। ਉਂਝ ਨਹੀਂ ਇਹ ਕਰਨ ਦਿੰਦੇ ਮੁਸਲਮਾਨਾਂ ਨੂੰ ਕਿਤੇ। ਆਹ ਜਿਉਂ ਫਿਰ ਲੜਾਈ ਹੋ ਪੈਂਦੀ ਹੁੰਦੀ ਸੀ। ਇਹਨੂੰ ਮਾਰਦੇ ਹੁੰਦੇ ਆ ਜੀ ਮੁਸਲਮਾਨ। ਆਹ ਤੇ ਥੋੜ੍ਹੇ ਮੁਸਲਮਾਨ ਉਹ ਹੈ ਜ਼ੋਰਾਵਰ ਸਨ ਘਰ। ਜ਼ੋਰਾਵਾਰ ਸਨ। ਸਾਡੇ ਕੋਲ ਕਿਤਾਬ ਇੱਕ ਛਪੀ ਪਈ ਹੈ ਸਾਡੇ ਪਿੰਡ ਦੀ, ਹੈਡਮਨ ਨਾਸਰ ਸਾਹਿਬ ਨੇ ਲਿਖੀ ਹੈ ਮਾਮਾ ਜੀ। ਉਹਦੇ ਵਿੱਚ ਦੱਸਿਆ ਵੀ ਇੰਨੇ ਘਰ ਸਿੱਖਾਂ ਦੇ ਹਨ, ਇੰਨੇ ਈਸਾਈਆਂ ਦੇ ਹਨ, ਇੰਨੇ ਮੁਸਲਮਾਨਾਂ ਦੇ ਹਨ, ਇੰਨੇ ਹਿੰਦੂਆਂ ਦੇ ਹਨ। ਸੌਰੰਗ ਹੈ, ਮੁਝ ਮੈਂ ਸੌਰੰਗੀ ਆ ਨਾਮ ਮੇਰਾ। ਹਾਂਜੀ, ਇਹਦਾ ਅਜ਼ੀਜ਼ ਅਹਿਮਦ ਦਾ ਬਾਪ ਜਿਹੜਾ ਹੈ ਨਾ, ਹਾਂਜੀ, ਫਜ਼ਲ ਬਾਬਾ ਫਜ਼ਲ, ਉਹਦਾ ਨਾਂ ਉਹਦੇ ਵਿੱਚ ਹੈ ਉਹਦਾ ਨਾਂ ਹੈ। ਉਹਦੇ ਸ਼ੇਰ ਹੀ ਲਿਖੇ ਤੇ ਸਨ। ਕਾਫੀ ਨੇ ਸ਼ੇਰ ਕਾਪੀ ਲੱਭਣੀ ਪੈਂਦੀ ਤੇ ਬੜਾ ਕੰਮ ਸੀ ਉਹਦੇ ਵਿੱਚ ਲਿਖਿਆ ਤਾਂ ਸਾਰਾ। हमारा हाथ यूं ही कब्जा शमशीर देखेगा तो नारू फिर पड़ा उधर नारू भी हुकूमत सी। ਹਾਂਜੀ, ਨਹਿਰੂ ਦੀ। नारू फिर पड़ा रसवाई तदबीर देखेगा नदाए हाथ पे यही कैबी आई मुझे नासर जमाना मोमनों को फाते कश्मीर देखेगा। ਵਾਹ ਜੀ ਵਾਹ। ये शेर ਉਹਨੇ ਆਪਣੇ ਉਹਦੇ ਕਿਤਾਬ ਸੀ। ਸ਼ਾਇਰ ਸੀ ਬੰਦਾ ਉਹ ਅੱਛਾ ਅੱਛਾ। ਜੁਦਾੜੇ ਦਾ ਸੀ ਤੇ ਇੱਥੇ ਐਡਵਾਂਸ ਸੀ ਸਾਡੇ ਮਿਡਲ ਸਕੂਲ ਚ। ਸਕੂਲ ਜਿਹੜਾ ਉਹ ਮਿਡਲ ਸਕੂਲ ਹੈ ਜਿਹੜਾ ਹਲੇ ਵੀ ਹੈਗਾ? ਹਾਂਜੀ, ਹਾਂ। ਇਹ ਉਦੋਂ ਉਸ ਦੌਰ 'ਚ ਨਾ ਇਹਨਾਂ 3 ਮਿਲੇ ਸਨ ਜ਼ੈਲਦਾਰਾਂ ਨੂੰ ਚੀਜ਼ਾਂ ਮਿਲੀਆਂ ਹਨ। ਇੱਕ 2 ਸਕੂਲ, ਇੱਕ ਨਰਸਰੀ। ਫਿਰ ਸਾਡੇ ਪਿੰਡ ਵਾਲਾ ਜਿਹੜਾ ਪੜ੍ਹਿਆ ਲਿਆ ਸੀ ਨਾ, ਉਹਨੇ ਫਿਰ ਸਕੂਲ ਲੈ ਲਿਆ ਇੰਗਲਿਸ਼ ਹੈ, ਇੰਗਲਿਸ਼ ਹੀ ਮਾਮਾ ਹੀ ਉਦੋਂ ਇਹ। ਤੇ ਜੁਦਾਲਿਆ ਲੈ ਨਰਸਰੀ ਲੈ ਲਈ, ਤੇ ਇੱਕ ਸੀ ਰੰਧਾਵੇ ਉਹ ਫਿਰ ਪ੍ਰਾਇਮਰੀ ਸਕੂਲ ਸੀ ਮਾਮਾ ਹੀ ਉੱਤੇ।
ਉਹਦੇ ਵਿੱਚ ਜਦੋਂ ਰੰਧਾਵੇ ਪ੍ਰਾਇਮਰੀ ਸਕੂਲ ਵਾਲੇ ਤਿੰਨਾਂ ਜ਼ੈਲਦਾਰਾਂ ਨੇ ਆਪਸ ਵਿੱਚ ਤਿੰਨ ਚੀਜ਼ਾਂ ਵੰਡੀਆਂ। ਅੱਛਾ 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 ਸੱਚਾ ਜਿਹੜਾ ਹੈ ਨਾ ਬੁਗਰੇ ਆ ਮਿਡਲ ਸਕੂਲ ਰੰਧਾਵੇ, ਹਾਂਜੀ ਇਹ ਹੈ ਸਨ ਵਰਨਾਕੁਲਰ, ਅੱਛਾ ਤੇ ਇਹ ਸਾਡਾ ਜਿਹੜਾ ਇਹ ਸਰੰਗੀਆਂ ਇਹ ਇੰਗਲੋ ਵਰਨਾਕੁਲਰ। ਇੰਗਲੋ ਵਰਨਾਕੁਲਰ ਤੇ ਵਰਨਾਕੁਲਰ ਚ ਕੀ ਫਰਕ ਹੁੰਦਾ ਭਲਾ? ਹਾਂ ਕੀ ਹੈਗਾ ਦੱਸੋ ਵਰਨਾਕੁਲਰ ਜਿਹੜਾ ਸਕੂਲ ਹੁੰਦਾ ਉੱਥੇ ਅੰਗਰੇਜ਼ੀ ਨਹੀਂ ਪੜ੍ਹਾਈ ਜਾਂਦੀ 8ਵੀਂ ਤੱਕ, ਜੀ। ਠੀਕ ਹੈ, ਤੇ ਜਿਹੜਾ ਇੰਗਲੋ ਵਰਨਾਕੁਲਰ ਹੁੰਦਾ ਉੱਥੇ ਅੰਗਰੇਜ਼ੀ ਦਾ ਪਾਸ ਹੁੰਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਇਹ ਜਿਹੜੇ ਜਿੰਨੇ ਵੀ ਟੀਚਰ ਸਨ ਸਾਡੇ ਆ ਮਾਤਾ ਮੀਵੀ ਦਾ ਰਹਿਮਤ ਆ ਬਰਕਤ ਇਹ ਸਾਰੇ ਹੀ ਵਰਨਾਕੁਲਰ ਪਾਸ ਸਨ। ਇੱਥੇ ਬੜੀ ਬੜੀ ਦੂਰ ਤੱਕ ਦੁਨੀਆ ਆਉਂਦੀ ਰਹੀ ਆ, ਬੁੱਢੇ ਘਰਾਏ ਤੱਕ ਦੁਨੀਆ ਇੱਥੇ ਆਉਂਦੀ ਰਹੀ। ਵਾਹ ਜੀ ਵਾਹ। ਤੇ ਇਧਰ ਰਸ਼ਾੜਾ ਮੱਤੇ ਕੇ ਕੋਲਡਾ ਪਰ ਪੰਜ ਗਰਾਈ ਤਿੰਨ ਬਟਾਉਂਗੇ ਇੱਥੇ ਆਉਂਦੇ ਰਹਿਣ। ਅੱਛਾ ਤੇ ਇਹ ਜਿਹੜਾ ਘਰ ਤੁਸੀਂ ਦੱਸਣ ਦੇ ਸੋ ਕਿ ਹਲੇ ਨਵਾਂ ਹੀ ਬਣਿਆ ਜਦੋਂ ਵੰਡ ਹੋ ਗਈ? ਹਲੇ ਤੇ ਇਹਦਾ ਰਹਾਇਸ਼ ਤਕਰੀਬਨ ਪੂਰੀ ਮੁਕੰਮਲ ਰਹਾਇਸ਼ ਨਹੀਂ ਹੋਈ ਹਲੇ, ਜਦੋਂ ਦੀ ਦੱਸਦੇ ਨੇ ਨਾ ਸਾਡੇ ਵੱਡੇ ਅਸੀਂ ਵੀ ਉਥੋਂ ਹੀ ਇੰਡੀਆ ਚੋਂ ਹੀ ਆਏ ਹਾਂ। ਬਿਲਕੁਲ, ਹਾਂਜੀ ਆਹ ਜਾਰੀ ਬਾਤ ਵੱਡਿਆ ਦੱਸਣਾ ਜੋ ਇਹਦੀ ਬੁਨਿਆਦ ਜਿਹੜੇ ਇੱਧਰ ਦੇ ਲੋਕ ਰਹਿਣਾ ਇਦਾਂ ਆਂਦੇ ਨੇ ਇੰਨੀ ਕੁ ਬੁਨਿਆਦ ਰੱਖੀ ਆ, ਥੱਲੇ ਪੌੜੀਆਂ ਲਾ ਕੇ ਤੇ ਫੇਰ ਥੱਲੇ ਉਹਨਾਂ ਚੁੱਕਿਆ ਇੰਨੀ ਕੁ ਬੁਨਿਆਦ ਇਹਦੀ ਠੋਕੀ ਹੈ। ਇਹ ਜਿੰਨੀ ਕੋਈ ਦੀ ਛੱਪੜ ਹਾਈਟ ਹੁੰਦਾ ਹੈ ਇੱਥੇ ਆਹ ਸਾਰਾ ਛੱਪੜ ਦੀ ਜਗ੍ਹਾ ਬਣੀ ਹੋਈ, ਅੱਛਾ ਇੱਥੇ ਛੱਪੜ ਛੁੱਪੜ ਸੀ ਸਾਰਾ, ਇੱਥੇ ਬੜਾ ਵੱਡਾ ਛੱਪੜ ਸੀ ਆ ਜਗ੍ਹਾ 'ਚ। ਤੇ ਇਹ ਮਕਾਨ ਬਣਿਆ ਸੀ ਤੇ ਨਾਲ ਹੀ ਵੰਡ ਹੋ ਗਈ। ਹਾਂਜੀ ਤੇ ਸਰਦਾਰ ਇਹਨਾਂ ਦਾ ਜਵਾਈ ਜਿਹੜਾ ਸੀ ਉਹ ਜਰਨਲ ਸੀ, ਮੋਹਨ ਸਿੰਘ ਸੀ ਉਹਦਾ ਨਾਮ। ਮੋਹਨ ਸਿੰਘ ਜਰਨਲ। ਜੀ ਵਾਹ ਜੀ ਵਾਹ। ਇਹ ਜੀ ਬੜੀ ਤੋਂ ਹਿਸਟਰੀ ਹੈ ਘਰ ਦੀ ਸੀ ਕਿ ਇੱਕ ਆਮ ਘਰ ਨਹੀਂ ਹੈਗਾ। ਨਹੀਂ ਜੀ ਨੇ ਬੜਾ ਪੜ੍ਹੇ ਲਿਖੇ ਫੈਮਿਲੀ ਸੀ, ਨਾਲੇ ਜ਼ੈਲਦਾਰਾਂ ਦਾ ਪਿੰਡ ਸਾਰੇ ਲੋਕ ਪੜ੍ਹੇ ਇਹ ਵੀ ਜ਼ੈਲਦਾਰ। ਸਾਰੀ ਜ਼ਿਆਦਾਤਰਾਂ ਦੀ ਤਾਂ ਹੀ ਇਹ ਪੱਕੀ ਆ ਸਾਡੇ ਇਹ ਤਕਰੀਬਨ ਸਾਡੇ ਪਿੰਡ ਦੇ ਨਾ 90% ਤੋਂ ਮਾਮੇ 90% ਲੋਕ ਸਾਡੇ ਨਾ ਮਹਾਜਰ ਨੇ ਇਸ ਪਿੰਡ ਦੇ ਵਿੱਚ। ਬਿਲਕੁਲ ਸਹੀ। ਇਹ ਸਾਰੀ ਜੀ ਪੱਟੀ ਇਹ ਹੁੰਦੀ ਸੀ ਜ਼ੈਲਦਾਰਾਂ ਦੀ, ਹਾਂਜੀ। ਪੱਕੇ ਮਕਾਨ। ਹਾਂਜੀ ਤੇ ਇਹ ਵੀ ਕੱਚਾ ਤੇ ਇਹ ਪਿੱਛੇ ਪੱਕਾ ਬਣ ਗਿਆ। ਜਿਹੜੇ ਡੇਰੇ ਬਹਿ ਕੇ ਆਏ ਹੋ ਤੁਸੀਂ, ਹਾਂਜੀ ਉਹ ਵੀ ਇਹ ਵਿੱਚੋਂ ਦੀ ਦਰਵਾਜ਼ੇ ਹੁੰਦੇ ਹਨ ਇਹਨਾਂ ਨੂੰ, ਹਲੇ ਵੀ ਦਰਵਾਜ਼ੇ ਹੈ ਨੇ ਲੇਕਿਨ ਬੰਦ ਕਰ ਛੱਡੇ। ਉਸ ਮਕਾਨ ਚੋਂ ਵੜ ਕੇ ਨਾ ਇਸ ਤੋਂ ਅੱਗੇ ਇੱਕ ਮਕਾਨ ਉਹਦੇ ਵਿੱਚੋਂ ਨਹੀਂ ਨਿਕਲ ਜਾਂਦਾ ਸੀ ਬੰਦਾ ਪਾਰ, ਇੰਨੀ ਕੁ ਦੂਰ ਤੱਕ ਇਹਨਾਂ ਦੇ ਅੰਦਰ ਵੱਡਾ ਖਾਨਦਾਨ ਸੀ ਨਾ, ਇਹ ਸਾਰੀ ਖਾਨਦਾਨ ਉਹਨਾਂ ਦੇ ਸੀ। ਵੱਡੇ ਖਾਨਦਾਨ ਸੀ। ਠੀਕ ਹੈ, ਜ਼ਮੀਨ ਭਾਂਡੇ ਵਾਲੇ। ਹਾਂਜੀ ਵਾਹ ਜੀ ਵਾਹ। ਜ਼ੈਲਦਾਰ ਤੇ ਫਿਰ ਅਮੀਰ ਰਾਜੀ ਉਹਦੇ ਜਿੰਦੇ ਮਰੱਬਿਆਂ ਹੋਣਗੇ ਫੇਰ ਜ਼ੈਲਦਾਰ ਬਣੇਗਾ ਨਾ। ਹਾਂ ਠੀਕ ਹੋ ਗਿਆ। ਪਰ ਬਹੁਤ ਅੱਛੇ ਹਨ ਜੀ, ਇਹਨਾਂ ਦੀ ਹਿਸਟਰੀ ਇਹ ਦੱਸਦੇ ਨੇ ਵੀ ਜ਼ੈਲਦਾਰ ਇਸ ਕਿਸਮ ਦਾ ਸੀ ਵੀ ਕਿਸੇ ਨੂੰ ਇਜਾਜ਼ਤ ਨਹੀਂ ਛੱਤ ਤੇ ਚੜਨ ਦੀ ਬੰਦੇ ਨੂੰ, ਕਿ ਝਾਤੀ ਨਾ ਮਾਰਨ। ਝਾਤੀ ਨਹੀਂ ਕਿਸੇ ਘਰ ਮਾਰਨੀ। ਉਹਦਾ ਆਪਣਾ ਬੰਦਾ ਬੱਚਾ ਚੜਿਆ, ਫਿਰ ਉਹ ਤਾਂ ਬੰਦਾ ਫੌਤ ਹੋ ਗਿਆ। ਤੁਹਾਨੂੰ ਹਿਸਟਰੀ ਸੁਣਾਉਂਦੇ ਤੁਸੀਂ ਹੈਰਾਨ ਹੋ ਜਾਣਾ। ਚਾਚਾ ਦੁੱਲਾ ਉਦੋਂ 8ਵੀਂ ਚ ਪੜਦਾ ਸੀ ਜਦੋਂ ਇੱਥੇ ਆਏ ਨੇ ਨਾ ਪਾਕਿਸਤਾਨ, ਉਦੋਂ 8ਵੀਂ ਚ ਪੜਦਾ ਸੀ। ਉਹਨੂੰ ਬੜੀ ਹੋਸ਼ ਹੋਣੀ। ਹਾਂਜੀ ਤੇ ਉਹ ਦੱਸਦਾ ਹੁੰਦਾ ਜ਼ੈਲਦਾਰ ਦਾ ਫਿਰ ਆਪਣਾ ਬੱਚਾ ਛੱਤ ਤੇ ਚੜਿਆ, ਵਾਰ ਰੱਖੇ ਹਨ ਉਹਨੇ, ਫਿਰ ਵਾਲ ਮਨਵਾਤੇ ਸਾਰੇ ਭਾਈ ਤੋਂ ਬਾਅਦ ਛੱਤ ਤੇ ਨਹੀਂ ਚੜਨਾ। ਯਾਨੀ ਕਿ ਇਸ ਤਰ੍ਹਾਂ ਦੇ ਬੰਦੇ ਸੀ। ਗੁਰਦੁਆਰੇ ਦੇ ਅੱਗੋਂ ਦੀ ਬੰਦਾ ਸਿਰ ਵਾਹ ਕੇ ਨਹੀਂ ਨਹੀਂ ਨਿਕਲਦਾ ਨਿਕਲਦਾ। ਉਹ ਜਿਹੜਾ ਗੁਰਦੁਆਰਾ ਵੇਖ ਕੇ ਅੱਛਾ ਅੱਛਾ। ਗਲੀ ਗੁਰਦੁਆਰਾ ਘੋੜੀ ਤੇ ਚੜ ਕੇ ਨਹੀਂ ਕਿਸੇ ਜਾ ਸਕਦਾ, ਪੈਦਲ ਜਾਏ ਘੋੜੀ ਤੋਂ ਉਤਰ ਕੇ ਜਾਏ। ਏਡੇ ਗੈਰਤ ਵਾਲੇ ਲੋਕ ਸਨ। ਹਾਂਜੀ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ। ਤੇ ਇਹਦਾ ਉਹਦਾ ਅਸਰ ਸੀ ਕਿ ਕੋਈ ਪੁਲਿਸ ਆਇਆ ਕਿ ਇਹਨੂੰ ਕੋਈ ਨਹੀਂ ਆਪਣਾ ਉਹਦਾ ਫੈਸਲਾ ਹੋਇਆ ਤਾਂ ਹੁੰਦਾ। ਉਹਨੂੰ ਪੁੱਛ ਕੇ ਬਾਪੂ ਜੀ ਕੀ, ਬਾਪੂ ਆਂਦਾ ਉਹਨੂੰ, ਅੱਛਾ ਬਾਪੂ ਜੀ ਕੀ ਕਰਨਾ ਜੇ। ਸਹੀ ਹੈ। ਇਹ ਸਾਰਾ ਬਾਹਰ ਸਰ ਬੰਦੇ ਤੇ ਟੁਰ ਕੇ ਫਿਰ ਛੱਡ ਚਲਾ ਕੇ ਸਾਰਾ ਕੁਝ ਹੀ। ਛੱਡ ਛੜਾ ਕੇ ਟੁੱਟ ਗਏ, ਫਿਰ ਕੇ ਜਾਣਾ ਪੈਂਦਾ ਮਜਬੂਰੀ ਦਾ। ਹਾਂ ਸਹੀ ਹੈ। ਇਹ ਫਿਰ ਉਸ ਜ਼ੈਲਦਾਰ ਦੀ ਇੱਕ ਹੋਰ ਗੱਲ ਦੱਸਦੇ ਨੇ ਵੀ ਇਤੋਂ ਸਿੱਖ ਜਾਂਦੇ ਹੁੰਦੇ ਸਨ ਵਿਸਾਖੀ ਤੇ ਗੁੱਲੂਸ਼ਾ, ਇਹ ਨਾਲ ਦੇ ਪਿੰਡਾਂ ਦੇ ਮੇਤਲੇ ਬੁਗਰੇ ਸਾਰੇ ਉਧਰੋਂ ਆਉਂਦੇ ਹਨ। ਤੇ ਉਹ ਨਾ ਸਿੱਖ ਸੀ ਕੋਈ, ਤੋਂ ਉਹਨੇ ਬੜੀਆਂ ਨਾ ਬੜਕਾਂ ਮਾਰੀਆਂ, ਕੋਈ ਹੈ ਸਰੰਗੀਆਂ ਦੇ ਵਿੱਚ ਇੰਜ ਦਾ ਕੋਈ ਜਿਹੜਾ ਇੰਜ ਕਰੇ ਦੀ ਇਹ ਕੋਈ ਗਾਲ ਚੈਲੰਜ ਕੀਤਾ। ਚੈਲੰਜ ਕੀਤਾ। ਉਹ ਫਿਰ ਜ਼ੈਲਦਾਰ ਨੇ ਇੱਕ ਇਨਸਾਰੀ ਨੂੰ ਸੱਦਿਆ ਇੱਥੇ, ਉਹਦਾ ਨਾਂ ਰਹਿਮਤ ਸੀ। ਹੂੰ। ਤੇ ਉਹਨੂੰ ਬੁਲਾਇਆ ਤੇ ਉਹ ਆਖਣ ਲੱਗਾ ਯਾਰ ਇਸ ਤਰ੍ਹਾਂ ਸਿੱਖ ਨੇ ਸਾਨੂੰ ਲਲਕਾਰਿਆ, ਹਾਂ ਕੀ ਕਰੀਏ। ਹਾਂ ਉਸ ਬੰਦੇ ਨੇ ਫਿਰ ਨਾ ਸਿੱਖ ਨੂੰ ਕਿਹਾ ਤੇ ਇਹ ਮੇਰਾ ਬਾਜ਼ੂ ਫੜ, ਇਹਨੇ ਛਡਾ ਲਿਆ। ਜੋ ਸਿੱਖ ਦਾ ਫੜਿਆ ਨਾ ਉਹਨੇ ਅਸਾਂ ਮਰੋੜੇ ਦੇ ਬਾਂਹ ਟੁੱਟ ਗਈ, ਜਿਹੜੀ ਪੱਗ ਬੰਨੀ ਸੀ ਨਾ ਉਹਦੇ ਨਾਲ ਉਹਦੀ ਬਾਂਹ ਬੰਨ ਕੇ ਨਾ ਤੇ ਫਿਰ ਘੱਲ ਘਰ ਦਿੱਤਾ। ਚਲਿਆ ਸੀ ਵਾਪਸ, ਸਜਾ ਨਿਸ਼ਾਨੀ ਦਾ। ਜਾਓ ਨਿਸ਼ਾਨੀ ਦੇ ਵਾਸਤੇ। ਕੀ ਬਾਤ ਹੈ। ਹੱਥਾਂ ਹੁੰਦੀਆਂ ਨੇ ਉਹ ਜੁੱਟ ਬਣ ਕੇ ਆਉਣਾ, ਗਾਉਂਦੇ ਆਉਣਾ, ਵਜਾਉਂਦੇ ਆਉਣਾ। ਤੇ ਇੱਥੇ ਨਹੀਂ ਆਉਂਦੇ ਉਹ ਜੋ ਉਹਨੇ ਰੱਖੇ ਕਿ ਮਾਂ ਨੇ ਡਾਂਗ ਫੇਰੀ। ਹਾਂਜੀ ਉਹ ਇਧਰੋਂ ਆਏ ਹਨ ਅੱਗੇ ਬੁਗਰਿਆਂ ਤੋਂ ਇਧਰੋਂ ਆਉਂਦੇ ਹਨ ਨਾ ਸਰਦਾਰ ਆਏ ਸਨ। ਹਾਂਜੀ ਆਮ ਲੋਕ ਵੀ ਜਾਂਦੇ। ਸਾਰੇ ਅੱਛਾ। ਮੇਲਾ ਗੁਲੂਸ਼ਾ ਲੱਗਦਾ ਸੀ ਨਾ, ਉੱਥੇ ਚੱਲੇ। ਉੱਥੇ ਲੋਕ ਆਉਂਦੇ ਹਨ। ਵਿਸਾਖੀ ਲੱਗਦੀ ਹਾਂਜੀ ਕੋਲੀ ਬਾਵੇ ਤੇ ਉੱਥੇ ਨਾਲ ਇੱਥੇ ਆਏ ਗਾਉਂਦੇ ਆਉਣ ਜੀ। ਇਹ ਕਾਲੇ ਕਸਾਰੀ ਪੱਕਦੀ ਆ ਵਟਾਣਕ ਤੇ ਸਾਡੇ ਕੀ ਆ ਸਾਹਮਣ ਆਈ ਕੋਈ ਨਹੀਂ। ਇਹਨਾਂ ਡਾਂਗਾ ਕੱਢ ਕੇ ਬੜਾ ਫਾਂਡਿਆ ਉਹਨਾਂ ਨੂੰ। ਅੱਛਾ ਅੱਛਾ। ਫਿਰ ਦੁਬਾਰਾ ਆਉਣਾ, ਫਿਰ ਚੁੱਪ ਕਰਕੇ ਲੰਘ ਜਾਂਦਾ ਰਿਹਾ। ਉਹ ਪਕਾਉਣ ਵਾਲੀ ਕਿਉਂ ਨਹੀਂ ਆਖਿਆ ਵੀ ਸਾਨੂੰ ਕੋਈ ਕੁੜੀ ਦੇਵੋ ਤੇ ਰੋਟੀ ਪਕਾਉਣ ਵਾਲੀ, ਉਹਨਾਂ ਫਿਰ ਦੇ ਕੇ ਘੱਲੀ ਬੰਨ ਕੇ ਬਾਂਹ ਘੱਲੀ ਫਿਰ ਰੋਟੀ ਪਕਾ। ਆਹ ਨੇ ਜਦ ਪਕਾਓ ਸਾਰੀ ਬਣ।